अस्सलाम वालेकुम। तुसीं वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਬਦਕਿਸਮਤੀ ਦੇ ਨਾਲ ਪੰਜਾਬੀ ਕੌਮ ਅੱਜ ਵੰਡ ਦਾ ਸ਼ਿਕਾਰ ਹੋਈ ਪਈ ਹੈ ਤੇ ਆਪਣਾ ਸ਼ਾਨਦਾਰ ਪਿਛੋਕੜ ਭੁੱਲ ਚੁੱਕੀ ਹੈ। ਪੰਜਾਬੀ ਅੱਜ ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜਿਆਂ ਨੂੰ ਲੈ ਕੇ ਲੜ ਰਹੇ ਨੇ ਤੇ ਆਪਣਾ ਸਾਂਝਾ ਵਿਰਸਾ ਵੀ ਭੁਲਾਈ ਬੈਠੇ ਨੇ। ਇਸ ਕਾਰਨ ਅੱਜ ਸਾਨੂੰ ਲੋੜ ਪਈ ਹੈ ਕਿ ਇਕੱਠੇ ਹੋ ਕੇ ਇੱਕ ਮੰਚ ਬਣਾਈਏ ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਨਾਰਾ ਲਾ ਸਕੇ। ਇਸ ਮਕਸਦ ਲਈ ਪੰਜਾਬੀ ਵਸੇਬ ਦੇ ਨਾਮ ਤੋਂ ਇੱਕ ਅਜਿਹਾ ਹੀ ਮੰਚ ਬਣਾਇਆ ਗਿਆ ਹੈ ਜਿਸ ਦੇ ਵਿੱਚ ਪੰਜਾਬੀ ਵਸੇਬ ਮਰਕਜ਼ੀ ਬਾਡੀ ਲਾਰਡਸ ਵਿੰਗ ਅਤੇ ਯੂਥ ਫੋਰਸ ਬਣ ਚੁੱਕੀ ਹੈ, ਜਿਸ ਦੇ ਨਾਲ ਲੋਕ ਵੱਡੀ ਗਿਣਤੀ ਵਿੱਚ ਜੁੜ ਰਹੇ ਨੇ। ਪੰਜਾਬੀ ਵਸੇਬ ਆਪਣੇ ਮਨੋਰਥ ਦੇ ਮੁਤਾਬਕ ਕੰਮ ਕਰਨਾ ਚਾਹੁੰਦੀ ਹੈ। ਲੰਘੇ ਕੱਲ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੰਡੀ ਬਹਾਵਲਦੀਨ ਦੇ ਇਲਾਕੇ ਸੁਹਾਵਾ ਜਮਲਾਨੀ ਵਿੱਚ ਪੰਜਾਬ ਵਸੇਬ ਯੂਥ ਵਿੰਗ ਦਾ ਇਕੱਠ ਕੀਤਾ ਗਿਆ, ਜਿਸ ਵਿੱਚ ਪੰਜਾਬ ਵਸੇਬ ਦੇ ਆਗੂ ST ਸ਼ਾਹ ਸਾਹਿਬ, ਇਫਤਿਖਾਰ ਵੜਾਇਤ ਕਾਲਰਵੀ ਸਾਹਿਬ, ਨਦੀਮ ਅਕਰਮ ਵਿਰਕ ਚੇਅਰਮੈਨ ਮੀਡੀਆ ਮੈਨੇਜਮੈਂਟ, ਸਦਰ ਪੰਜਾਬ ਵਸੇਬ ਅਖਤਰ ਅਲੀ ਵੜਾਇਤ ਸਣੇ ਪੰਜਾਬ ਵਸੇਬ ਦੇ ਮਰਕਜ਼ੀ ਆਗੂਆਂ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਤੇ ਪੰਜਾਬੀਅਤ ਬਾਰੇ ਵੇਰਵੇ ਨਾਲ ਆਪਣੇ ਹੱਕਾਂ ਦੀ ਪਛਾਣ ਕਰਵਾਈ ਤੇ ਪੰਜਾਬ ਵਸੇਬ ਦਾ ਮਨੋਰਥ ਪੱਤਰ ਜਾਰੀ ਕੀਤਾ। ਪੰਜਾਬ ਵਸੇਬ ਦੇ ਮਨੋਰਥ ਪੱਤਰ ਮੁਤਾਬਕ ਪੰਜਾਬੀ ਬੋਲੀ ਨੂੰ ਵਧਾਵਾ ਦੇਣਾ ਤੇ ਪੰਜਾਬੀ ਬੋਲੀ ਨੂੰ ਸਕੂਲੀ ਸਿੱਖਿਆ ਦਾ ਅੰਗ ਬਣਾਉਣ ਦੀ ਮੰਗ ਕਰਨਾ ਤੇ ਸਰਕਾਰੀ ਪੱਧਰ ਉਤੇ ਪੰਜਾਬ ਦੀ ਦਫ਼ਤਰੀ ਬੋਲੀ ਪੰਜਾਬੀ ਬਣਵਾਉਣਾ, ਪੰਜਾਬੀ ਰਹਿਤਲ ਤੇ ਵਿਰਸੇ ਨੂੰ ਨਵੇਂ ਸਿਰੇ ਤੋਂ ਜ਼ਿੰਦਾ ਕਰਨਾ, ਜਿਵੇਂ ਪੰਜਾਬੀ ਤਿਉਹਾਰ ਲੋਹੜੀ, ਤਰਿੰਜਣ, ਵਿਸਾਖੀ ਤੇ ਹੋਰ ਉਹ ਤਿਉਹਾਰ ਜੋ 47 ਦੀ ਵੰਡ ਵਿੱਚ ਵੰਡੇ ਗਏ ਸਨ। ਇਹਨਾਂ ਤਿਉਹਾਰਾਂ ਬਾਰੇ ਪੰਜਾਬੀਆਂ ਨੂੰ ਦੱਸਣਾ ਤੇ ਇਹ ਤਿਉਹਾਰ ਮਨਾਉਣਾ। ਪੰਜਾਬ ਦੇ ਵਸਾਇਲ ਉਤੇ ਪਹਿਲਾ ਹੱਕ ਪੰਜਾਬੀਆਂ ਦਾ ਹੈ, ਭਾਵੇਂ ਉਹ ਪਾਣੀ ਹੋਵੇ ਜਾਂ ਬਜਟ। ਖੇਤੀਬਾੜੀ ਵਾਲੀਆਂ ਜ਼ਮੀਨਾਂ ਦੀ ਰਾਖੀ ਕਰਨਾ, ਸਰਸਬਜ਼ ਪੰਜਾਬ ਬਣਾਉਣ ਲਈ ਅਚੇਚਾ ਆਰ ਕਰਨਾ, ਦੂਜਿਆਂ ਸੂਬਿਆਂ ਵਿੱਚ ਪੰਜਾਬੀਆਂ ਉਤੇ ਹੋਣ ਵਾਲੇ ਜ਼ੁਲਮ ਉਤੇ ਆਵਾਜ਼ ਚੁੱਕਣਾ, ਪੰਜਾਬੀ ਇਕੱਠ ਨੂੰ ਵਧਾਉਣਾ, ਪੰਜਾਬ ਦੀ ਜਿਓਗ੍ਰਾਫੀ ਅਦਾਂ ਦੀ ਰਾਖੀ ਕਰਨਾ, ਪੰਜਾਬੀ ਸ਼ੇਰ ਵੀਰ ਸੂਰਮੇ ਬਹਾਦਰ ਜਵਾਨਾਂ ਬਾਰੇ ਲੋਕਾਈ ਨੂੰ ਦੱਸਣਾ, ਉਹਨਾਂ ਸੂਰਮਿਆਂ ਦੇ ਦਿਹਾੜੇ ਮਨਾਉਣਾ, ਉਹਨਾਂ ਦੀ ਯਾਦ ਵਿੱਚ ਯਾਦਗਾਰ ਬਣਾਉਣਾ ਤੇ ਇਤਿਹਾਸ ਦਾ ਅਸਲ ਮੁੱਖ ਸਾਹਮਣੇ ਲਿਆਉਣਾ, ਜਿਵੇਂ ਕਿ ਮੰਡੀ ਬਹਾਵਲਦੀਨ ਦੇ ਕੈਂਚੀ ਮੋੜ ਨੂੰ ਪੰਜਾਬੀ ਵੀਰ ਰਾਜਾ ਪੋਰਸ ਦਾ ਨਾਮ ਦੇ ਦਿੱਤਾ ਗਿਆ ਹੈ। ਪੰਜਾਬੀਆਂ ਦੇ ਸਾਰੇ ਸਮਾਜੀ ਤੇ ਮਾਸ਼ੀ ਮਸਲਿਆਂ ਬਾਰੇ ਆਵਾਜ਼ ਚੁੱਕਣਾ ਅਤੇ ਅਮਲ ਵੀ ਕਰਵਾਉਣਾ, ਪੰਜਾਬ ਵਿੱਚ ਪਿਆਰ ਸਲੂਕ ਤੇ ਭਾਈਚਾਰਕ ਸਾਂਝ ਦਾ ਪ੍ਰਚਾਰ ਕਰਨਾ। ਪੰਜਾਬ ਜੋ ਸਦੀਆਂ ਤੋਂ ਪਿਆਰ ਮੁਹੱਬਤ ਅਮਨ ਦਾ ਦੇਸ਼ ਹੈ, ਇਸ ਪਿਆਰ ਮੁਹੱਬਤ ਨੂੰ ਵਧਾਉਣਾ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਵੇਕਲੀ ਤਰੱਕੀ ਬਾਰੇ ਆਗਾਹੀ ਦੇਣਾ, ਪੰਜਾਬੀ ਕੌਮੀ ਪਛਾਣ ਦਾ ਸ਼ਊਰ ਦੇਣਾ, ਨੌਜਵਾਨ ਪੰਜਾਬੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਰ ਕਰਨਾ, ਪੰਜਾਬ ਦੇ ਮੈਦਾਨਾਂ ਨੂੰ ਆਬਾਦ ਕਰਨਾ, ਸਮਾਜੀ ਬੁਰਾਈਆਂ ਅਤੇ ਹਥਿਆਰਾਂ ਦੇ ਕਲਚਰ ਦੇ ਖਿਲਾਫ ਆਵਾਜ਼ ਚੁੱਕਣਾ, ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਅੱਗੇ ਆਉਣਾ ਸ਼ਾਮਲ ਨੇ। ਸਾਨੂੰ तमाम तर कानून ਦੇ ਉੱਤੇ ਦਸਤਰਸ ਹੋਣੀ ਚਾਹੀਦੀ ਏ, ਲੇਕਿਨ ਬੜੀ ਸ਼ਰਮ ਵਾਲੀ ਗੱਲ ਏ ਕਿ ਸਾਨੂੰ ਸਾਡੀ ਮਾਦਰੀ ਜ਼ਬਾਨ ਜਿਹੜੀ ਦੁਨੀਆ ਦੀਆਂ ਵੱਡੀਆਂ ਜ਼ਬਾਨਾਂ ਚੋਂ ਇੱਕ ਜ਼ਬਾਨ ਏ, ਜਿਹੜੀ ਸਾਡੀ ਮਾਂ, ਦਾਦੀ, ਨਾਨੀ ਤੇ ਸਾਡੇ ਪੁਰਖਾਂ ਦੀ ਬੋਲੀ ਏ, ਜਿਹਨੂੰ ਬੋਲਦਿਆਂ ਸਾਡੀਆਂ ਕਈ ਪੀੜ੍ਹੀਆਂ ਇਸ ਧਰਤੀ ਤੇ ਆਪਣਾ ਜੀਵਨ ਗੁਜ਼ਾਰ ਗਈਆਂ ਨੇ। ਅੱਜ ਬਦਕਿਸਮਤੀ ਦੇ ਨਾਲ ਸਾਡੀ ਇਸ ਕੌਮ ਨੂੰ ਸਾਡੀ ਮਾਂ ਬੋਲੀ ਪੰਜਾਬੀ ਤੋਂ ਦੂਰ ਕਰ ਦਿੱਤਾ ਗਿਆ ਹੈ। ਪੰਜਾਬ ਵਸੇਬ ਦਾ ਸਭ ਤੋਂ ਵੱਡਾ ਮਕਸਦ ਇਹ ਵੇ ਕਿ ਅਸੀਂ ਆਪਣੀ ਆਉਣ ਵਾਲੀ ਨਸਲ ਤੱਕ ਆਪਣੀ ਜ਼ਬਾਨ ਨੂੰ ਮੁੰਤਕਲ ਕਰੀਏ। ਜਿਹੜੀ ਕੌਮ ਦੀ ਆਪਣੀ ਜ਼ਬਾਨ ਨਹੀਂ ਹੁੰਦੀ ਉਹ ਕੌਮ ਗੂੰਗੀ ਹੋ ਜਾਂਦੀ ਏ ਤੇ ਫਿਰ ਗੂੰਗਾ ਬੰਦਾ ਜਿਹੜਾ ਹੈ ਆਪਣਾ ਹੱਕ ਵੀ ਨਹੀਂ ਕਿਸੇ ਕੋਲ ਮੰਗ ਸਕਦਾ। ਸਾਨੂੰ ਸਾਰੇ ਫਿਕਰ ਛੱਡ ਕੇ ਹਜ਼ਰਤ ਸੁਲਤਾਨ ਅੱਲਾ ਰਫੀਨ, हजरत सुल्तान बाहू, सैयद बुल्ले शाह ते सैयद वारिस शाह दे अदब नू फरोग देण वास्ते अपनियां सरकारां अगे ये भरपूर मंग करनी चाहिए कि पंजाब दे तालीमी अदारियां दे विच प्राइमरी सतह तों पंजाबी जबान नू
ਜ਼ਰੀਆ ਤਾਲੀਮ ਕਰਾਰ ਦਿੱਤਾ ਜਾਏ। ਜਿੰਨਾ ਚਿਰ ਅਸੀਂ ਆਪਣੀ ਜ਼ਬਾਨ ਨੂੰ ਬਚਾ ਨਾ ਸਕਾਂਗੇ, ਇੱਕ ਪੰਜਾਬੀ ਹੋਣ ਦੇ ਉੱਤੇ ਅਸੀਂ ਮਾਣ ਨਾ ਕਰ ਸਕਾਂਗੇ, ਤੇ ਦੂਜਾ ਪੰਜਾਬੀ ਕੌਮੀਅਤ ਦਾ ਵਜੂਦ ਤਦ ਹੀ ਬਰਕਰਾਰ ਰਹਿ ਸਕਦਾ ਹੈ ਜੇ ਅਸੀਂ ਆਪਣੀ ਜ਼ਬਾਨ ਨੂੰ ਤਾਲੀਮੀ ਅਦਾਰਿਆਂ ਵਿੱਚ, ਸਰਕਾਰੀ ਅਦਾਰਿਆਂ ਵਿੱਚ, ਅਦਾਲਤਾਂ ਵਿੱਚ ਇਹਨੂੰ ਨਾਫਜ਼ਲ ਅਮਲ ਕਰਾਰ ਦੇ ਸਕੀਏ। ਇਹ ਜਿਹੜਾ ਖਿੱਤਾ ਹੈ ਜਿੱਥੇ ਇਸ ਵੇਲੇ ਅਸੀਂ ਸਾਰੇ ਮੌਜੂਦ ਹਾਂ, ਅਲਹਮਦੁਲਿਲਾ ਸਾਨੂੰ ਸਭ ਤੋਂ ਪਹਿਲਾਂ ਤੇ ਆਪਣੇ ਇਸ ਜੂ ਨੂੰ ਸਮਝਣ ਦੀ ਲੋੜ ਹੈ ਕਿ ਚਨਾਬ ਤੇ ਦਰਿਆ ਵਹਿਦ ਦੇ ਵਿਚਕਾਰ ਵਸਣ ਵਾਲਾ ਇਹ ਚੱਜ ਦੁਆਬਾ ਜਿਹੜਾ ਹੈ, ਇਹਨੇ ਕਿੰਨੇ ਸੂਰਮਿਆਂ ਤੇ ਲਜਪਾਲ ਵਰਿਆਮ ਫਰਜ਼ੰਦਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਆਪਣੀਆਂ ਚੌੜੀਆਂ ਛਾਤੀਆਂ ਦੀਆਂ ਕੰਧਾਂ ਬਣਾ ਕੇ ਬਾਹਰੋਂ ਆਉਣ ਵਾਲੇ ਹਮਲਾ ਆਵਰਾਂ ਨੂੰ ਡੱਕਾ ਪਾਇਆ। ਤੇ ਸਾਡੀ ਜਿਹੜੀ ਕਾਬਲੇ ਫਖਰ ਧਾਰੀ ਹੈ, ਜਿਹਦੇ ਵਿੱਚ ਰਾਜਾ ਪੋਰਸ ਜਿਹੜਾ ਇਸੇ ਧਰਤੀ ਦਾ ਪੁੱਤਰ ਤੇ ਇਸੇ ਧਰਤੀ ਤੇ ਆਪ ਉਧਰਾ ਹੋ ਕੇ ਰਾਜ ਕਰਨ ਵਾਲਾ ਸੀ, ਉਹਨੇ ਪੂਰੀ ਦੁਨੀਆ ਨੂੰ ਫਤਹ ਕਰਨ ਦਾ ਸੁਪਨਾ ਵੇਖਣ ਵਾਲੇ ਸਿਕੰਦਰ ਆਜ਼ਮ ਨੂੰ ਡੱਕ ਕੇ ਵਹਾ ਛੜਿਆ ਸੀ। ਤੇ ਅੱਜ ਦੇ ਦੌਰ ਦੇ ਵਿੱਚ ਜਦੀਦ ਅਹਿਦ ਦੇ ਵਿੱਚ ਵੀ ਜਦੋਂ ਫਰੰਗੀ ਦੇ ਖਿਲਾਫ ਪੰਜਾਬ ਦੇ ਵਿੱਚ ਮਜ਼ਾਹਮਤ ਦੀ ਤਹਿਰੀਕ ਚੱਲ ਰਹੀ ਸੀ, ਤੇ ਪੰਜਾਬ ਦੀ ਧਰਤੀ ਦਾ ਇੱਕ ਬਹੁਤ ਵੱਡਾ ਸੂਰਮਾ ਜਿਹਨੂੰ ਦੁਨੀਆ ਭਗਤ ਸਿੰਘ ਦੇ ਨਾਂ ਤੋਂ ਜਾਣਦੀ ਏ, ਭਗਤ ਸਿੰਘ ਉਹ ਜਣਾ ਸੀ ਜਿਨੇ